ਅੱਜ ਦੀਆਂ ਖਬਰਾਂ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਕੱਲ ਦੱਸਿਆ ਸੀ, NPR ਜਿਹੜਾ ਸਭ ਤੋਂ ਵੱਡਾ ਰੇਡੀਓ ਸਟੇਸ਼ਨ ਆ, ਉਹਨਾਂ ਨੇ ਕੱਲ ਬਹੁਤ ਵੱਡੀ ਰਿਪੋਰਟ ਜਾਰੀ ਕੀਤੀ ਸੀ। ਇੰਡੀਆ ਦੇ ਵਿੱਚ ਜੋ ਉੱਥੇ ਦੋ BJP ਦੇ ਲੀਡਰਾਂ ਨੇ ਮੁਹੰਮਦ ਸਾਹਿਬ ਦੇ ਅਗੇਂਸਟ ਗੰਦੀ ਸ਼ਬਦਾਵਲੀ ਵਰਤੀ ਸੀ। ਉਸ ਤੋਂ ਬਾਅਦ ਪੂਰੇ ਮੁਸਲਿਮ ਵਰਲਡ ਦੇ ਵਿੱਚ ਇਹਦਾ ਜਿਹੜਾ ਵਿਰੋਧ ਹੋ ਰਿਹਾ। ਅੱਜ ਵਾਸ਼ਿੰਗਟਨ ਪੋਸਟ ਨੇ ਫਰੰਟ ਲਾਈਨ ਦੇ ਉੱਤੇ ਇਹ ਸੇਮ ਸਟੋਰੀ ਛਾਪੀ ਆ। ਉਹਦਾ ਹੈਡਿੰਗ ਉਹਨੇ ਇਹੀ ਲਿਖਿਆ ਆ ਵੀ ਇਸਲਾਮ ਨੂੰ ਇਨਸਲਟ ਕਰਨ ਤੋਂ ਬਾਅਦ ਹੁਣ ਇੰਡੀਆ ਆਪਣਾ ਜਿਹੜਾ ਆ ਮੂੰਹ ਜਿਹੜਾ ਆ ਬਚਾਉਣ ਦੇ ਲਈ ਆਲੇ ਦੁਆਲੇ ਭੱਜ ਰਿਹਾ ਹੈਗਾ। ਦੋ BJP ਦੇ ਮਾਊਥ ਪੀਸ ਜਿਨ੍ਹਾਂ ਨੇ ਇੱਕ ਟੀਵੀ ਐਂਕਰ ਨੂੰ, ਜਦੋਂ ਟੀਵੀ ਤੇ ਬਹਿਸ ਚੱਲ ਰਹੀ ਸੀ, ਉੱਥੇ ਮੁਹੰਮਦ ਸਾਹਿਬ ਦੇ ਬਾਰੇ ਬਹੁਤ ਗਲਤ ਸ਼ਬਦਾਵਲੀ ਵਰਤੀ। ਆਪਾਂ ਰੇਡੀਓ ਤੇ ਨਹੀਂ ਵਰਤਣਾ ਚਾਹੁੰਦੇ ਉਹ। ਤੇ ਉਸ ਤੋਂ ਬਾਅਦ ਉਹਨਾਂ ਦਾ ਵਿਰੋਧ ਜਿਹੜਾ ਆ ਇੰਡੀਆ 'ਚ ਤਾਂ ਹੋਣਾ ਹੀ ਸੀ। ਕਾਨਪੁਰ ਵਗੈਰਾ ਦੇ ਵਿੱਚ ਤਾਂ ਪੱਥਰਬਾਜ਼ੀ ਵੀ ਬਹੁਤ ਹੋਈ, ਪਰ ਬਾਕੀ ਮੁਸਲਮਾਨ ਕੰਟਰੀਆਂ ਦੇ ਵਿੱਚ ਬਹੁਤ ਵਿਰੋਧ ਹੋਇਆ। ਸਾਊਦੀ ਅਰੇਬੀਆ, ਇੰਡੋਨੇਸ਼ੀਆ, ਅਫਗਾਨਿਸਤਾਨ, ਉਹਨਾਂ ਨੇ ਜਿਹੜਾ ਕੰਡੈਮ ਕੀਤਾ। ਇਹ ਜਿਹੜੀ ਨਪੂਰ ਸ਼ਰਮਾ ਸਪੋਕਸਵੂਮਨ ਹੈਗੀ ਆ BJP ਦੀ, ਤੇ ਇਸੇ ਤਰ੍ਹਾਂ ਜਿਹੜੇ ਕਤਰ, ਕੁਵੈਤ ਤੇ ਈਰਾਨ, ਤਿੰਨਾਂ ਮੁਲਕਾਂ ਨੇ ਨਰਿੰਦਰ ਮੋਦੀ ਉਹਨਾਂ ਦੀ ਸਰਕਾਰ ਦੇ ਜਿਹੜੇ ਡਿਪਲੋਮੈਟ ਸੀ ਉਹਨਾਂ ਨੂੰ ਬੁਲਾਇਆ ਤੇ ਬੁਲਾ ਕੇ ਕਿਹਾ ਵੀ ਇਹ ਜਿਹੜੀ ਆ ਬਹੁਤ ਮਾੜੀ ਗੱਲ ਆ। ਜਦੋਂ ਇੰਨਾ ਵਿਰੋਧ ਹੋਇਆ, ਉਸ ਤੋਂ ਬਾਅਦ ਨਵੀਨ ਜਿੰਦਲ ਨੂੰ ਪਾਰਟੀ ਚੋਂ ਕੱਢ ਦਿੱਤਾ ਤੇ ਸ਼ਰਮਾ ਜਿਹੜੀ ਬੀਬੀ ਆ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ। ਸੋ ਇਹ ਜਿਹੜਾ ਇਸ ਤਰ੍ਹਾਂ ਦਾ BJP ਦੇ ਲੀਡਰਾਂ ਵੱਲੋਂ ਗੰਦੀ ਭੱਦੀ ਸ਼ਬਦਾਵਲੀ ਹੋਰ ਮਿਨੋਰਿਟੀ ਦੇ ਉਲਟ ਵਰਤਣੀ, ਇਹ ਆਮ ਜੀ ਗੱਲ ਆ। ਆਪਾਂ ਜਿਹੜਾ ਮੋਰਚਾ ਹੋਇਆ ਸੀ, ਕਿਸਾਨ ਮੋਰਚਾ, ਉਹਦੇ ਵਿੱਚ ਆਪਾਂ ਦੇਖਿਆ ਵੀ ਕਿੱਦਾਂ ਆਪਣੇ ਬਜ਼ੁਰਗਾਂ ਨੂੰ, ਭੈਣਾਂ ਭਰਾਵਾਂ ਨੂੰ ਇਹਨਾਂ ਨੇ ਗਲਤ ਸ਼ਬਦ, ਕਦੇ ਖਾਲਿਸਤਾਨੀ, ਕਦੇ ਅੱਤਵਾਦੀ, ਕਦੇ ਕੁਛ ਕਹਿ ਕੇ ਜਿਹੜਾ ਪੂਰਾ ਸਾਲ ਇਹ ਗੰਦ ਬਕਦੇ ਰਹੇ। ਪਿਛਲੇ ਵਾਸ਼ਿੰਗਟਨ ਪੋਸਟ ਦੇ ਮੁਤਾਬਕ ਪਿਛਲੇ ਸਾਲਾਂ ਦੇ ਦੌਰਾਨ ਮੁਸਲਮਾਨਾਂ ਦੇ ਉੱਤੇ ਜਿੰਨਾ ਜ਼ੁਲਮ ਹੋਇਆ, ਉਹਨਾਂ ਦਾ ਜਿਹੜਾ ਬੁਰਕਾ ਬੈਨ ਕੀਤਾ ਗਿਆ, ਮੋਦੀ ਸਾਹਿਬ ਬੋਲੇ ਨਹੀਂ ਹੈਗੇ, ਲਿੰਚਿੰਗ ਹੋਈ ਹੈਗੀ ਆ। ਸਮੀਤ ਗੁੰਗਲੇ ਇੱਕ ਪ੍ਰੋਫੈਸਰ ਹੈਗੇ ਪੋਲੀਟੀਕਲ ਸਾਇੰਸ ਦੇ ਇੰਡੀਆਨਾ ਯੂਨੀਵਰਸਿਟੀ ਦੇ ਵਿੱਚ, ਕਹਿੰਦੇ ਵੀ ਜਦੋਂ ਮੁਸਲਮਾਨਾਂ ਦੀ ਲਿੰਚਿੰਗ ਵੀ ਹੋਈ ਤੇ ਮੋਦੀ ਸਾਹਿਬ ਚੁੱਪ ਰਹੇ ਹੈਗੇ ਆ। ਹੁਣ ਜਦੋਂ ਇਹ ਵੱਡੇ ਮੁਸਲਮਾਨ ਕੰਟਰੀਆਂ ਦੇ ਜਿਹੜੇ ਮੁਲਕ ਆ, ਸਾਊਦੀ ਅਰੇਬੀਆ, ਈਰਾਨ, ਕੁਵੈਤ, ਉਹਨਾਂ ਨੇ ਇੰਡੀਆ ਤੋਂ ਜਿਹੜਾ ਵੀ ਸਮਾਨ ਆਉਂਦਾ ਆ ਆਪਣੇ ਗਰੋਸਰੀ ਸਟੋਰਾਂ ਤੇ, ਉਹ ਉਸ ਨੂੰ ਚੱਕ ਕੇ ਪਰੇ ਰੱਖ ਦਿੱਤਾ ਵੀ ਅਸੀਂ ਸਮਾਨ ਹੀ ਨਹੀਂ ਵੇਚਣਾ। ਹੁਣ ਮੋਦੀ ਦੀ ਸਰਕਾਰ ਜਿਹੜੀ ਆ ਉਹ ਐਕਟਿਵ ਹੋਈ ਤੇ ਉਹਨਾਂ ਨੇ ਜਿਹੜੇ ਇਹ ਦੋ ਉਹਨਾਂ ਦੇ ਮਾਊਥ ਪੀਸ ਹੈਗੇ ਆ, ਉਹਨਾਂ ਨੂੰ ਸਨੱਬ ਕੀਤਾ। ਉਹਨਾਂ ਨੂੰ ਕਿਹਾ ਵੀ ਹੁਣ ਤੁਹਾਡੀ ਛੁੱਟੀ ਕੀਤੀ ਜਾਂਦੀ ਹੈਗੀ ਆ। ਸੋ ਇਹ ਬਹੁਤ ਹੀ ਮਾੜੀ ਗੱਲ ਆ। ਜਦੋਂ ਹੁਣ ਵਰਲਡ ਲੈਵਲ ਤੇ ਇਹ ਖਬਰ ਪਹੁੰਚੀ ਆ ਤਾਂ ਜਾ ਕੇ ਕਿਤੇ ਉੱਥੇ ਉਹਨਾਂ ਦੇ ਉੱਤੇ ਅਸਰ ਹੋਇਆ ਹੈਗਾ। ਨਹੀਂ, ਬਿਲਕੁਲ। ਬਹੁਤ ਥਾਵਾਂ ਦੇ ਉੱਤੇ ਨਾ ਜਿਹੜੇ ਇੰਡੀਆ ਦੇ ਵਿੱਚ ਆ, ਜਿਹੜੇ ਇੱਦਾਂ ਦੇ ਬਗੈਰ ਮਤਲਬ ਤੋਂ ਬੋਲਣ ਵਾਲੇ, ਭੌਂਕਣ ਵਾਲੇ ਆ, ਉਹ ਕਹਿੰਦੇ ਵੀ ਇਹਦਾ ਬਾਈਕਾਟ ਕਰ ਦਿਓ, ਉਹਦਾ ਬਾਈਕਾਟ ਕਰ ਦਿਓ। ਉਹ ਕਤਰ ਏਅਰਵੇਜ਼ ਵਾਲਿਆਂ ਦੇ ਬਾਈਕਾਟ ਦੀਆਂ ਜਿਹੜੀਆਂ ਉਹ ਗੱਲਾਂ ਕਰਦੇ, ਕਹਿੰਦੇ ਸਾਨੂੰ ਨਹੀਂ ਪਰਵਾਹ, ਤੁਸੀਂ ਜਿਹੜਾ ਗੱਲਾਂ ਕਰਨੀਆਂ ਆ ਉਹ ਕਰ ਲਓ। ਪਰ ਇਹ ਜਿਹੜੇ ਭਾਰਤ ਦੇ ਜਿਹੜੇ ਇੱਦਾਂ ਦੇ ਅੱਗ ਉਗਲਣ ਵਾਲੇ ਤੇ ਇੱਦਾਂ ਦੇ ਮੂਰਖ ਜਿਹੜੇ ਬਗੈਰ ਸਮਝ ਤੋਂ ਬੋਲਣ ਵਾਲੇ ਆ, ਉਹਨਾਂ ਨੂੰ ਉਹਨਾਂ ਦੇ ਕਰਕੇ ਖਾਮਿਆਜ਼ਾ ਜਿਹੜਾ ਭੁਗਤਣਾ ਪੈਣਾ ਆ। ਬਾਕੀ ਲੋਕਾਂ ਨੂੰ ਵੀ ਉੱਥੇ ਭੁਗਤ ਰਹੇ ਨੇ। ਲੋਕਾਂ ਦੇ ਵਿੱਚ ਇਹ ਨੰਗੇ ਚਿੱਟੇ ਹੋ ਰਹੇ ਨੇ ਦੁਨੀਆ ਭਰ ਦੇ ਵਿੱਚ ਵੀ ਇਹਨਾਂ ਦੀਆਂ ਕਰਤੂਤਾਂ ਅਸਲ ਦੇ ਵਿੱਚ ਹੈ ਕੀ। ਐਵੇਂ ਨਹੀਂ, ਹੁਣ ਦੁਨੀਆ ਭਰ ਦੇ ਵਿੱਚ ਚਰਚਾ, ਖਾਸ ਕਰਕੇ ਅਮਰੀਕਾ ਦੇ ਵਿੱਚ ਬਾਰ-ਬਾਰ ਇਹ ਗੱਲ ਜਿਹੜੀ ਹੁਣ ਉੱਠ ਰਹੀ ਆ ਵੀ ਇੰਡੀਆ ਦੇ ਵਿੱਚ ਜਿਹੜੀ ਧਰਮ ਨਿਰਪੱਖਤਾ ਆ ਉਹ ਇਸ ਟਾਈਮ ਨੁੱਕਰ ਤੇ ਲੱਗੀ ਪਈ ਆ। ਉਸ ਦੀ ਕੋਈ ਹੋਂਦ ਜਿਹੜੀ ਹੈ ਕਿਤੇ ਨਾ ਕਿਤੇ ਖਤਰੇ ਦੇ ਵਿੱਚ ਬਣੀ ਪਈ ਹੈਗੀ ਆ। ਸੋ ਇਹ ਜਿਹੜੀਆਂ ਚੀਜ਼ਾਂ ਉਹ ਇਸ ਟਾਈਮ ਦੇਖਣ ਨੂੰ ਮਿਲ ਰਹੀਆਂ ਆ। ਇਹੀ ਨਹੀਂ ਹਰਜੋਤ ਸਿੰਘ ਜੀ, ਲੋਕਾਂ ਦੇ ਦੁਆਰਾ ਪਿਕ ਐਂਡ ਚੂਜ਼ ਕਰਕੇ ਗੱਲਾਂ ਕਰਨੀਆਂ ਆ, ਉਹ ਵੀ ਜਿਹੜੀਆਂ ਉਹ ਦੇਖੀਆਂ ਗਈਆਂ ਆ। ਮੈਂ ਇਸ ਗੱਲ ਨੂੰ ਥੋੜ੍ਹਾ ਜਿਹਾ ਇਸ ਪਾਸੇ ਵੱਲ ਨੂੰ ਮੋੜਨ ਦੀ ਕੋਸ਼ਿਸ਼ ਕਰ ਰਿਹਾ ਵੀ ਜਿਹੜੇ ਹੁਣ ਜਥੇਦਾਰ ਸਾਹਿਬ ਹੁਣਾਂ ਨੇ ਬੀਤੇ ਦਿਨਾਂ 'ਚ ਜਿਹੜਾ ਬਿਆਨ ਦਿੱਤਾ ਆ ਵੀ ਹਥਿਆਰ ਦੀ ਸਿਖਲਾਈ, ਵੀ ਉਸ ਦੀ ਸਾਰੀਆਂ ਚੀਜ਼ਾਂ, ਉਸ ਦੇ ਨਾਲ ਉਹਨਾਂ ਨੇ ਜੋਬ ਦੀ, ਐਜੂਕੇਸ਼ਨ ਦੀ, ਸਾਰੀਆਂ ਚੀਜ਼ਾਂ ਦੀ ਗੱਲ ਕੀਤੀ। ਹੁਣ ਮੈਂ ਦੇਖ ਰਿਹਾ ਵੀ ਆਪਣੀ ਕਈ ਜਿਹੜੇ ਸਿੱਖ ਆਪਣੇ ਆਪ ਨੂੰ ਬੁੱਧੀਜੀਵੀ, ਸਿਆਣੇ, ਪੜ੍ਹੇ ਲਿਖੇ, ਕਈ ਤਾਂ ਜਰਨਲਿਸਟ, ਉਹ ਸਾਰੇ ਨਾ ਇਹ ਜਿਹੜੇ ਜਥੇਦਾਰ ਹੁਣਾਂ ਦੀ ਇਸ ਗੱਲ ਨੂੰ ਚੱਕ ਕੇ
ਬਾਤ ਦਾ ਪਤੰਗੜ ਬਣਾਉਣ ਲੱਗੇ ਹੋਏ ਆ। ਸੋ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਮਾਊਥ ਪੀਸ ਥਾਂ ਦੇ ਉੱਤੇ ਲਾਏ ਗਏ ਨੇ, ਬਿਠਾਏ ਗਏ ਨੇ, ਉਹ ਕਿਸ ਤਰੀਕੇ ਦੀਆਂ ਗੱਲਾਂ ਜਿਹੜੀਆਂ ਇਸ ਟਾਈਮ ਕਰ ਰਹੇ ਨੇ, ਸਿਧਾਂਤਾਂ ਦੇ ਉੱਤੇ ਖੋਰਾ ਲਾਉਣ ਦੀ ਗੱਲ ਆ। ਹੁਣ ਇਹਨਾਂ ਨੂੰ ਕਿੰਨੀ ਨਫ਼ਰਤ ਹੁੰਦੀ ਆ ਵੀ ਜੇ ਕੋਈ ਸਿਖਲਾਈ ਲੈਂਦਾ ਹੈ ਤੇ ਉਸ ਚੀਜ਼ ਨੂੰ ਸਿੱਖਦਾ ਆ, ਉਹਨੂੰ ਇਸ ਤਰੀਕੇ ਦੇ ਨਾਲ ਦਿਖਾਇਆ ਜਾ ਰਿਹਾ ਵੀ ਉਹ ਕਿਤੇ ਪਤਾ ਨਹੀਂ ਕਿੱਡੀ ਕੁ ਮਾੜੀ ਚੀਜ਼ ਆ। ਆਪ ਖੁਦ ਫੌਜ ਨੂੰ ਇਹ ਸਾਰਿਆਂ ਨੂੰ ਸਿਖਲਾਈ ਦੇ ਕੇ ਬਾਰਡਰ ਤੇ ਤਾਂ ਲਾ ਸਕਦੇ ਆ, ਪਰ ਆਮ ਲੋਕਾਂ ਨੂੰ ਸਿਖਲਾਈ ਦੇਣ ਤੋਂ ਇਹ ਜਿਹੜਾ ਆ ਆਨੀ ਨੇ। ਇਹ ਕਹਿੰਦੇ ਆ ਵੀ ਨਹੀਂ, ਏਦਾਂ ਨਹੀਂ ਜਿਹੜਾ ਹੋਣਾ ਚਾਹੀਦਾ। ਸੋ ਆਪਣੇ ਵਿੱਚ ਵੀ ਏਦਾਂ ਦੇ ਜਿਹੜੇ ਕੁਛ ਮਾਊਥ ਪੀਸ ਹੈ ਨਾ, ਉਹਨਾਂ ਨੂੰ ਪਛਾਣਨ ਦੀ ਜਿਹੜੀ ਆ ਉਹ ਲੋੜ ਹੈਗੀ ਆ। ਕਿਸੇ ਦਿਨ ਇਹ ਵੀ ਬਾਅਦ ਦੇ ਵਿੱਚ ਨਾ ਕੰਮ ਖਰਾਬ ਕਰਾਉਣਗੇ, ਇਹਨਾਂ ਨੂੰ ਸਮੇਂ ਰਹਿੰਦੇ ਹੋਏ ਰੋਕਣਾ ਜਿਹੜਾ ਉਹ ਚਾਹੀਦਾ ਆ। ਪਤਾ ਨਹੀਂ ਇੰਨੀ ਨਫ਼ਰਤ ਜਿਹੜੀ ਕਿਉਂ ਲੋਕਾਂ ਦੇ ਮਨਾਂ ਦੇ ਵਿੱਚ ਇਸ ਪਾਸੇ ਵੱਲ ਨੂੰ ਜਿਹੜੀ ਉਹ ਵਧੀ ਹੈਗੀ ਆ। ਸੋ ਇਹ ਭੁੱਲ ਜਾਂਦੇ ਆ ਵੀ ਇੱਕ ਟਾਈਮ ਦੇ ਉੱਤੇ ਦੇਖੋ ਵੀ ਆਰਐਸਐਸ ਵਾਲੇ ਕਿੰਨੇ ਕੈਂਪ ਲਾਉਂਦੇ ਆ, ਕਿੱਦਾਂ ਉਹ ਟ੍ਰੇਨਿੰਗ ਲੁੱਕ ਕੇ ਲਾ ਰਹੇ ਆ ਉਹ ਤਾਂ। ਸੋ ਇਹ ਕੱਲਾ ਇੰਡੀਆ ਨਹੀਂ ਹੈ, ਆ ਪਿਛਲੇ ਕੁਝ ਹਫ਼ਤਿਆਂ ਦੀ ਗੱਲ ਹੈ। ਇੱਥੇ ਟ੍ਰੇਸੀ ਕੈਲੀਫੋਰਨੀਆ ਦੇ ਵਿੱਚ ਜਿਹੜੀ ਆਰਐਸਐਸ ਆ, ਉਹ ਅਮਰੀਕਾ ਦੇ ਵਿੱਚ ਐਚਐਸਐਸ ਦੇ ਅੰਡਰ ਕੰਮ ਕਰਦੀ ਹੈ, ਹਿੰਦੂ ਸੁਰੱਖਿਆ ਸਮਿਤੀ ਦੇ ਅੰਡਰ। ਉਹਨਾਂ ਨੇ ਟ੍ਰੇਸੀ 'ਚ ਬਹੁਤ ਵੱਡਾ ਕੈਂਪ ਲਾਇਆ। ਉੱਥੇ ਜਿਹੜੇ ਆ ਆਪਣੇ ਲੋਕ ਜਿਹੜੇ ਉਹਨਾਂ ਨੂੰ ਉਹ ਟ੍ਰੇਨਿੰਗ ਦਿੰਦੇ ਹੈਗੇ ਆ। ਸੋ ਸਾਡਾ ਤਾਂ ਧਰਮ ਹੀ ਇਹ ਕਹਿੰਦਾ ਆ, ਪਰ ਸੋਚ ਕੇ ਸਾਰਿਆਂ ਨੂੰ ਬੋਲਣਾ ਚਾਹੀਦਾ। ਕੋਈ ਇਹ ਥੋੜ੍ਹਾ ਕਹਿੰਦੇ ਵੀ ਗਲਤ ਚੱਕ ਕੇ ਬੰਦੇ ਮਾਰ ਦਿਓ ਜਾਂ ਕਰ ਦਿਓ। ਨਾਲੇ ਉਹਨਾਂ ਨੇ ਤਾਂ ਹਰਜੋਤ ਸਿੰਘ ਜੀ ਸ਼ਰੇਆਮ ਇਹ ਕਿਹਾ ਵੀ ਲਾਇਸੈਂਸ ਵਾਲੇ ਜਿਹੜੇ ਰੱਖੋ ਤੇ ਨਾਲੇ ਟ੍ਰੇਨਿੰਗ ਲਓ। ਹਥਿਆਰ ਘਰੇ ਰੱਖਿਆ ਉਹਦਾ ਕੀ ਫਾਇਦਾ ਜੇ ਤੁਹਾਨੂੰ ਚਲਾਉਣਾ ਨਹੀਂ ਆਉਂਦਾ, ਜੇ ਉਹ ਤੁਹਾਨੂੰ ਏਦਾਂ ਨਹੀਂ ਪਤਾ ਵੀ ਇਹਨੂੰ ਸੇਫਲੀ ਕਿੱਦਾਂ ਯੂਜ਼ ਕਰਨਾ, ਕਿੱਦਾਂ ਆਪਣੀ ਪ੍ਰੋਟੈਕਸ਼ਨ ਲਈ, ਆਪਣੀ ਫੈਮਿਲੀ ਦੀ ਪ੍ਰੋਟੈਕਸ਼ਨ ਲਈ ਯੂਜ਼ ਕਰਨਾ। ਸੇਮ ਰੌਲਾ ਇੱਥੇ ਤੇ ਗਨ ਕਲਚਰ ਨੂੰ ਲੈ ਕੇ ਵੀ ਜਿਹੜਾ ਇਹੀ ਰੌਲਾ ਜਿਹੜਾ ਉਹ ਪੈਂਦਾ ਆ। ਸੋ ਮੂਰਖਾਂ ਦੇ ਹੱਥਾਂ 'ਚ ਜਦੋਂ ਵੀ ਕੋਈ ਚੀਜ਼ ਜਾਂਦੀ ਆ, ਉਹ ਨੁਕਸਾਨਦੇਹ ਸਾਬਤ ਹੁੰਦੀ ਆ, ਤੇ ਜਿਹੜੇ ਸਹੀ ਤਰੀਕੇ ਨਾਲ ਯੂਜ਼ ਕਰ ਰਹੇ ਹੁੰਦੇ ਆ, ਉਹਨਾਂ ਦੇ ਉੱਤੇ ਆਣ ਪੈਂਦੇ ਆ ਵੀ ਇਹਨਾਂ ਦੇ ਵੀ ਖੋਲੋ। ਏਦਾਂ ਨਹੀਂ ਹੁੰਦਾ। ਸੋ ਜੇ ਆ ਵੀ ਸਾਰਿਆਂ ਨੂੰ ਸਹੀ ਤਰੀਕੇ ਦੇ ਨਾਲ ਸਿਖਲਾਈ, ਸਾਰਿਆਂ ਨੂੰ ਸਹੀ ਤਰੀਕੇ ਦੇ ਨਾਲ ਸਮਝ ਕੇ ਜਿਹੜਾ ਲੈਣਾ ਚਾਹੀਦਾ ਆ। ਸੋ ਜੇ ਤੁਸੀਂ ਨਹੀਂ ਰੱਖਣਾ ਨਾ ਰੱਖੋ, ਜਿਹੜਾ ਲੈਣਾ ਚਾਹੁੰਦਾ ਆ ਉਹ ਸੋਚ ਸਮਝ ਕੇ ਦੇਖ ਕੇ ਉਹਨੂੰ ਚਲੇ ਟ੍ਰੇਨਿੰਗ ਲੈ ਕੇ ਜਿਹੜਾ ਉਹ ਚਲਾਵੇ। ਸੋ ਇਹ ਚੀਜ਼ਾਂ ਜਿਹੜੀਆਂ ਆ ਨਾ ਮੁੱਕਣ ਵਾਲੀ ਬਹਿਸ ਦੇ ਵਿੱਚ ਜਿਹੜੀਆਂ ਹੈਗੀਆਂ, ਪਰ ਗੁਰੂ ਸਾਹਿਬ ਦੀ ਕਹੀ ਹੋਈ ਗੱਲ ਨੂੰ ਹੁਣ ਆਪਣੇ ਵੱਲੋਂ 4 ਕਿਤਾਬਾਂ ਪੜ੍ਹ ਕੇ ਜਿਹੜੇ ਸਿਆਣੇ ਆ ਨਾ, ਉਹ ਸਾਰੇ ਸਿਧਾਂਤਾਂ ਨੂੰ ਜਿਹੜੇ ਸਿੱਕੇ ਟੰਗਣ ਦੇ ਉੱਤੇ ਲੱਗੇ ਹੋਏ ਆ। ਐਜੂਕੇਸ਼ਨ ਕਰੀ ਜਾਂਦੇ ਵੀ ਭਾਈ SGPC ਸਕੂਲ ਵੀ ਚਲਾਉਂਦੀ ਆ, ਕਾਲਜ ਵੀ ਚਲਾਉਂਦੀ ਆ, ਉਹ ਸਾਰਾ ਕੁਝ ਵੀ ਕਰਦੀ ਆ। ਨਾਲੇ ਉਹਨਾਂ ਨੇ ਆਪਣੇ ਉਸ ਭਾਸ਼ਣ ਦੇ ਵਿੱਚ ਇਸ ਚੀਜ਼ ਦੇ ਉੱਤੇ ਤਰਜੀਹ ਵੀ ਦਿੱਤੀ, ਇਕੋਨਮੀ 'ਚ ਵੀ ਹਿੱਸਾ ਪਾਓ, ਐਂਟਰਪ੍ਰੈਨਿਓਰ ਬਣੋ, ਹੋਰ ਸਾਰੀਆਂ ਚੀਜ਼ਾਂ ਕਹੋ, ਪਰ ਉਹਨਾਂ ਨੇ ਵਿੱਚੋਂ ਇੱਕ ਉਹ ਗੱਲ ਜਿਹੜੀ ਉਹ ਚੱਕ ਲਈ ਆ, ਜਿਹੜੀ ਉਹਨਾਂ ਨੂੰ ਨਿੰਦਣ ਦਾ ਜਿਸ ਦੇ ਵਿੱਚੋਂ ਮੌਕਾ ਮਿਲ ਜਾਂਦਾ। ਸੋ ਬੜੀ ਮੂਰਖਤਾ ਭਰਪੂਰ ਉਹਨਾਂ ਲੋਕਾਂ ਦੀਆਂ ਜਿਹੜੀਆਂ ਇਹ ਗੱਲਾਂ ਸੁਣਨ ਨੂੰ ਮਿਲਦੀਆਂ।